ਤੁਸੀਂ ਖਾਜਾ ਸਾਹਿਬ ਦੀ ਕਾਫੀ ਸੁਣੀ। ਇਸ ਗੱਲ ਦੀ ਹੁਣ ਤਸਦੀਕ ਹੋ ਚੁੱਕੀ ਹੈ ਕਿ ਖਾਜਾ ਗੁਲਾਮ ਫਰੀਦ ਹੋਰਾਂ ਦੇ ਕਲਾਮ ਵਿੱਚ ਬਹੁਤ ਤਹਰੀਫ ਤੇ ਤਬਦੀਲੀਆਂ ਕੀਤੀਆਂ ਗਈਆਂ। ਇਹ ਜਿਹੜੀ ਕਾਫੀ ਹੈ, ਮਾਂ ਸੱਸੀ ਕੋ ਮਤੀ ਦੇਵੇ ਦੀਏ ਛੱਡ ਪੁਨਲ ਦੀ ਯਾਰੀ। ਇਹ ਪੁਨਲ ਕੌਣ ਹੈ? ਪੁਨਲ ਬੇਸਿਕਲੀ ਪੰਨੂ ਹੈ। ਇਹ ਉੱਠਾਂ ਵਾਲਾ ਇੱਕ ਹੈ ਤੇ ਇਹ ਕੇਜ ਮਕਰਾਨ ਦਾ ਬਲੋਚ ਹੈ। ਪੰਨੂ ਦਾ ਅਸਲੀ ਨਾਮ ਜਿਹੜਾ ਹੈ ਮੀਰ ਦੋਸਤੀਨ ਹੋਤ ਬਲੋਚ ਹੈ। ਬਹੁਤ ਸਾਰੀਆਂ ਕਾਫੀਆਂ ਖਾਜਾ ਗੁਲਾਮ ਫਰੀਦ ਦੀ ਜਿਹੜੀ ਨੇ ਉਹਨਾਂ ਦੀ ਤਬਦੀਲੀ ਤਾਰੀਫ ਕੀਤੀ ਗਈ ਹੈ ਤੇ ਇਹ ਜਿਹੜੀ ਕਾਫੀ ਹੈ ਅਸਲ ਵਿੱਚ ਜੋ ਮੈਨੂੰ ਦੱਸਿਆ ਗਿਆ ਹੈ, ਜੋ ਮੇਰੀ ਮਾਲੂਮਾਤ ਨੇ ਉਹਦੇ ਮੁਤਾबिक ਇਹ ਕੁਝ ਇਸ ਤਰ੍ਹਾਂ ਹੈ। ਮਾਂ ਸੱਸੀ ਕੋ ਮਤੀ ਦੇਵੇ ਧੀਏ ਛੱਡ ਬਲੋਚ ਦੀ ਯਾਰੀ। ਮਾਂ ਸੱਸੀ ਕੋ ਮਤੀ ਦੇਵੇ ਧੀਏ ਛੱਡ ਬਲੋਚ ਦੀ ਯਾਰੀ। ਪਹਿਲੀ ਰਾਤ ਕਿਆਮ ਜਿਨ੍ਹਾਂ ਦਾ ਅਤੇ ਪਿਛਲੀ ਰਾਤ ਤਿਆਰੀ। ਮੈਂ ਤੁਹਾਨੂੰ ਅੱਜ ਇੱਕ ਬੜਾ ਇੱਕ ਹਿਸਟੋਰੀਕਲ ਕੋਇਨਸੀਡੈਂਸ ਦੱਸਣ ਲੱਗਾ। ਤੁਸੀਂ ਇਹਨੂੰ ਇਤਫਾਕ ਕਹਿ ਸਕਦੇ ਹੋ, ਲੇਕਿਨ ਇਹ ਇੱਕ ਤਾਰੀਖੀ ਹਕੀਕਤ ਹੈ। ਖਾਜਾ ਗੁਲਾਮ ਫਰੀਦ ਨੇ ਜੋ ਗੱਲ ਕੀਤੀ ਹੈ, ਮਾਂ ਸੱਸੀ ਕੋ ਮਤੀ ਦੇਵੇ ਨੀਏ ਦੀਏ ਛੱਡ ਬਲੋਚ ਦੀ ਯਾਰੀ। ਖਾਜਾ ਗੁਲਾਮ ਫਰੀਦ ਤੋਂ 113 ਸਾਲ ਪਹਿਲਾਂ, ਖਾਜਾ ਗੁਲਾਮ ਫਰੀਦ ਤੋਂ 113 ਸਾਲ ਪਹਿਲਾਂ ਪੰਜਾਬ ਦੇ ਮਹਾਕਵੀ, ਮਹਾਨ ਸ਼ਾਇਰ, ਸੂਫੀ ਸ਼ਾਇਰ ਪੀਰ ਸਈਦ ਵਾਰਿਸ ਸ਼ਾਹ ਵੀ ਕੁਝ ਇਸੇ ਤਰ੍ਹਾਂ ਦੀ ਗੱਲ ਕਰਕੇ ਗਏ ਨੇ। ਵਾਰਿਸ ਸ਼ਾਹ ਫਰਮਾਉਂਦੇ ਨੇ, ਭਰਜਾਈ ਨੂੰ ਮਿਹਣਾ ਚਾਕ ਦਿੱਤਾ, ਭਰਜਾਈ ਨੂੰ ਮਿਹਣਾ ਚਾਕ ਦਿੱਤਾ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ। ਇਹ ਪੰਜਾਬ ਦੇ ਦੋ ਮਹਾਨ ਸ਼ਾਇਰ ਗੱਲ ਕਰ ਰਹੇ ਨੇ। ਖਾਜਾ ਗੁਲਾਮ ਫਰੀਦ ਆਖਰੇ ਨੇ, ਮਾਂ ਸੱਸੀ ਕੋ ਮਤੀ ਦੇਵੇ ਛੱਡ ਬਲੋਚ ਦੀ ਯਾਰੀ, ਤੇ ਵਾਰਿਸ ਸ਼ਾਹ ਆਖਰੇ ਨੇ, ਭਰਜਾਈ ਨੂੰ ਮਿਹਣਾ ਚਾਕ ਦਿੱਤਾ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ। ਹੁਣ ਅੱਜ ਦੇ ਦੌਰ 'ਚ ਆ ਜਾਓ। ਪੰਜਾਬ ਦੇ ਜੋ ਦੋ ਮਹਾਨ ਸ਼ਾਇਰਾਂ ਨੇ ਗੱਲ ਕੀਤੀ ਹੈ, ਹੁਣ ਅੱਜ ਆ ਜਾਓ 21ਵੀਂ ਸਦੀ 'ਚ ਆ ਜਾਓ। ਸਾਊਥ ਪੰਜਾਬ ਵਿੱਚ ਡੇਰਾ ਗਾਜ਼ੀ ਖਾਨ ਤੇ ਰਾਜਨਪੁਰ 'ਚ ਇੱਕ ਸਰਾਇਕੀ ਬਲੋਚ ਬੈਠਾ ਪੰਜਾਬ ਨੂੰ ਗਾਲ ਕਿਵੇਂ ਕੱਢਿੰਦਾ। ਆਸ਼ਿਕ ਬੁਜ਼ਦਾਰ ਪੰਜਾਬ ਨੂੰ ਗਾਲ ਕੱਢਿੰਦਾ ਹੈ, ਆਪਣੀ ਨਫ਼ਰਤ ਦਾ ਇਜ਼ਹਾਰ ਕਰਿੰਦਾ ਪੰਜਾਬ ਤੋਂ। ਇਸ ਸਰਾਇਕੀ ਬਲੋਚ ਆਸ਼ਿਕ ਬੁਜ਼ਦਾਰ, ਅਸੀਂ ਕੈਦੀ ਤਖਤ ਲਾਹੌਰ ਦੇ। ਖਾਜਾ ਗੁਲਾਮ ਫਰੀਦ ਕੀ ਫਰਮਾ ਰਹੇ ਨੇ, ਮਾਂ ਸੱਸੀ ਕੋ ਮਤੀ ਦੇਵੇ ਨੀ ਧੀਏ ਛੱਡ ਬਲੋਚ ਦੀ ਯਾਰੀ। ਵਾਰਿਸ ਸ਼ਾਹ ਇਸ ਆਸ਼ਿਕ ਬੁਜ਼ਦਾਰ ਦੇ ਲੋਕਾਂ ਨੂੰ ਕੀ ਸੁਣਾ ਰਹੇ ਨੇ, ਸਰਾਇਕੀ ਬਲੋਚ ਨੂੰ ਕੀ ਸੁਣਾ ਰਹੇ ਨੇ, ਭਰਜਾਈ ਨੂੰ ਮਿਹਣਾ ਚਾਕ ਦਿੱਤਾ, ਯਾਰੀ ਨਾਲ ਬਲੋਚ ਦੇ ਲਾਈਏ ਕਿਉਂ। ਇਸ ਗੱਲ ਨੂੰ ਇੱਥੇ ਡੱਕ ਕੇ ਮੈਂ ਇੱਕ ਗੱਲ ਵਿੱਚ ਕਰ ਲਾਂ, ਨੁਕਤਾ ਇੱਕ ਦੱਸ ਲਾਂ ਕਿ ਪੰਜਾਬ ਦੇ ਵਿੱਚ ਦੋ ਕਿਸਮ ਦੇ ਬਲੋਚ ਨੇ। ਇੱਕ ਉਹ ਬਲੋਚ ਨੇ ਜਿਹੜੇ ਪੰਜਾਬੀ ਨੇ, 150-200 ਸਾਲ ਤੋਂ ਪੰਜਾਬ 'ਚ ਰਹੇ ਨੇ, ਪੰਜਾਬੀ ਜ਼ੁਬਾਨ ਬੋਲਦੇ ਨੇ, ਪੰਜਾਬੀ ਕਲਚਰ ਅਪਣਾ ਚੁੱਕੇ ਨੇ, ਉਹ ਸਾਡਾ ਖੂਨ ਹੈ, ਸਾਡਾ ਜਿਗਰ ਨੇ, ਉਹ ਪੰਜਾਬੀ ਨੇ, ਪੰਜਾਬ ਉਹਨਾਂ ਦਾ। ਪਰ ਇੱਕ ਉਹ ਬਲੋਚ ਹੈ ਜਿਹੜਾ 150 ਸਾਲ ਤੋਂ ਪੰਜਾਬ 'ਚ ਰਹਿ ਰਿਹਾ, ਰਾਜਨਪੁਰ ਡੇਰਾ ਗਾਜ਼ੀ ਖਾਨ, ਉਹ ਆਪਣੇ ਆਪ ਨੂੰ ਸਰਾਇਕੀ ਬਲੋਚ ਆਖਦਾ ਹੈ ਤੇ ਉਹ ਪੰਜਾਬ ਦੇ ਖਿਲਾਫ ਨਫ਼ਰਤ ਦਾ ਪ੍ਰਚਾਰ ਕਰਦਾ ਔਰ ਪੰਜਾਬ ਨੂੰ ਗਾਲ ਕੱਢਦਾ, ਅਸੀਂ ਕੈਦੀ ਤਖਤ ਲਾਹੌਰ ਦੇ ਆ। ਮੈਂ ਜਿਹੜੀ ਗੱਲ ਕੀਤੀ, ਮੈਂ ਹੁਣ ਉਸ ਪਾਸੇ ਆ ਰਿਹਾ। ਮੈਂ ਅਗਲੇ ਦਿਨ ਇੱਕ ਵੀਲੌਗ ਕੀਤਾ, ਸਾਰੀ ਦੁਨੀਆ 'ਚ ਉਹਦਾ ਰੌਲਾ ਪੈ ਗਿਆ। ਮੇਰਾ ਇਸ਼ਾਰਾ ਜਦੋਂ ਮੈਂ ਆਖਦਾ ਸਰਾਇਕੀ ਪਨਾਹਗੀਰ ਹੈ, ਮੈਂ ਇਸ ਨੁਕਤੇ ਦੀ ਅੱਜ ਵਜ਼ਾਹਤ ਕਰਨ ਲੱਗਾ ਕਿ ਮੇਰੀ ਨਜ਼ਰ ਸਰਾਇਕੀ ਪਨਾਹਗੀਰ ਕੌਣ ਨੇ। ਅਸਲ ਵਿੱਚ ਮੇਰੀ ਨਜ਼ਰ ਵਿੱਚ ਸਰਾਇਕੀ ਪਨਾਹਗੀਰ ਦੋ ਕਿਸਮ ਦੇ ਲੋਕ ਨੇ।
ਇੱਕ ਉਹ ਲੋਕ ਨੇ ਜਿਹੜੇ ਜਨੂਬੀ ਪੰਜਾਬ 'ਚ ਬਲੋਚ ਨੇ ਔਰ ਆਪਣੇ ਆਪ ਨੂੰ ਸਰਾਇਕੀ ਆਖਦੇ ਨੇ ਔਰ ਪੰਜਾਬ ਦੇ ਨਾਲ ਉਹਨਾਂ ਦੀ ਪੰਜਾਬ ਤੋਂ ਨਫ਼ਰਤ ਕਰਦੇ ਨੇ ਔਰ ਡੇਰਾ ਗਾਜ਼ੀ ਖਾਨ ਨੂੰ ਆਖਦੇ ਨੇ ਮਤਲਬ ਉਹ ਬਲੋਚਿਸਤਾਨ 'ਚੋਂ ਆ ਕੇ ਪੰਜਾਬ 'ਚ ਆਬਾਦ ਹੋਏ ਨੇ ਲੇਕਿਨ ਡੇਰਾ ਗਾਜ਼ੀ ਖਾਨ ਨੂੰ ਈਸਟ ਬਲੋਚਿਸਤਾਨ ਮਸ਼ਰਕੀ ਬਲੋਚਿਸਤਾਨ ਆਖਦੇ ਨੇ ਤੇ ਮਹਾਰੰਗ ਬਲੋਚ ਆਖਦੀ ਕਿ ਬਲੋਚਿਸਤਾਨ ਦਾ ਹਿੱਸਾ ਹੈ। ਜਿਵੇਂ ਪੰਜਾਬ ਕੋਈ ਹਰਾਮ ਦਾ ਮਾਲ ਹੈ ਤੇ ਯਤੀਮ ਖਾਨੇ 'ਚ ਪਿਆ ਤੇ ਕੋਈ ਸੜਕ ਤੇ ਪਿਆ ਤੇ ਰੂੜੀ ਤੇ ਪਿਆ ਜਿਹਦੀ ਮਰਜ਼ੀ ਚਾਹ ਕੇ ਲੈ ਵਜੋ ਇਹ ਨਹੀਂ ਹੋ ਸਕਦਾ। ਇੱਕ ਸਰਾਇਕੀ ਬਲੋਚ ਮੈਂ ਇਸ ਨੂੰ ਆਖਦਾ ਜਿਹੜਾ ਸਾਊਥ ਪੰਜਾਬ 'ਚ ਬਲੋਚ ਬੈਠਾ ਹੈ 200-250 ਸਾਲ ਤੋਂ ਲੇਕਿਨ ਪੰਜਾਬੀ ਬਣਨ ਨੂੰ ਤਿਆਰ ਨਹੀਂ। ਇਸ ਬਲੋਚ ਨੂੰ ਮੈਂ ਸਰਾਇਕੀ ਬਲੋਚ ਆਖਿਆ ਕਿਉਂਕਿ ਆਪਣੇ ਆਪ ਨੂੰ ਸਰਾਇਕੀ ਆਖਦਾ। ਦੂਜਾ ਮੈਂ ਸਰਾਇਕੀ ਆਖਿਆ ਸਿੰਧ ਦੇ ਰਹਿਣ ਵਾਲੇ ਉਹਨਾਂ ਸਿੰਧੀ ਪਨਾਹਗੀਰਾਂ ਨੂੰ ਜਿਹੜੇ ਨਸਲ ਦੇ ਸਿੰਧੀ ਨੇ ਲੇਕਿਨ ਆਪਣੇ ਆਪ ਨੂੰ ਸਿੰਧੀ ਨਹੀਂ ਆਖਦੇ ਸਾਊਥ ਪੰਜਾਬ 'ਚ ਆ ਕੇ ਉਹ ਸਰਾਇਕੀ ਬਣ ਗਏ ਨੇ ਉਹ ਆਪਣੇ ਆਪ ਨੂੰ ਸਰਾਇਕੀ ਆਖਦੇ ਨੇ ਜਿਸ ਤਰ੍ਹਾਂ ਜ਼ਹੂਰ ਦਰੀਜੋ ਸਾਹਿਬ ਆਪਣੇ ਆਪ ਨੂੰ ਸਰਾਇਕੀ ਆਖਦੇ ਨੇ ਲੇਕਿਨ ਉਹ ਸਰਾਇਕੀ ਨਹੀਂ ਹੈ ਉਹ ਸਿੰਧੀ ਨੇ। ਸਬੂਤ ਕਿ ਉਹਨਾਂ ਕੋਲ ਕੋਈ ਸਰਾਇਕੀ ਕਲਚਰ ਕੋਈ ਜ਼ੁਬਾਨ ਕੋਈ ਸਰਾਇਕੀ ਸਕਾਫਤ ਦੀ ਹੈ। ਪੰਜਾਬੀ ਜ਼ੁਬਾਨ ਦਾ ਨਾਂ ਜ਼ਹੂਰ ਦਰੀਜੋ ਸਾਹਿਬ ਦੇ ਸਰਾਇਕੀ ਰੱਖਿਆ ਤੇ ਸਿੰਧੀ ਟੋਪੀ ਪਾ ਕੇ ਸਿੰਧੀ ਅਜਰਕ ਪਾ ਕੇ ਆਖਦੇ ਨੇ ਕਿ ਮੈਨੂੰ ਸਰਾਇਕੀ ਮੰਨੋ। ਨਾ 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 ਇਹ ਨਹੀਂ ਹੋ ਸਕਦਾ। ਸਿੰਧੀ ਟੋਪੀ ਪਾਉਣ ਵਾਲਾ ਤੇ ਸਿੰਧੀ ਅਜਰਕ ਪਾਉਣ ਵਾਲਾ ਸਰਾਇਕੀ ਨਹੀਂ ਹੁੰਦਾ ਉਹ ਸਿੰਧੀ ਹੁੰਦਾ ਲੇਕਿਨ ਜ਼ਹੂਰ ਦਰੀਜੋ ਸਾਹਿਬ ਫਰਮਾਉਂਦੇ ਨੇ ਕਿ ਅਸੀਂ ਸਰਾਇਕੀ ਹਾਂ। ਇਹ ਸਰਾਇਕੀ ਪਨਾਹਗੀਰ ਜ਼ਹੂਰ ਦਰੀਜੋ ਜਿਹੜਾ ਇਸ ਨਸਲ ਦੇ ਲੋਕ ਨੇ ਜਿਹੜੇ ਸਿੰਧ 'ਚ ਪੰਜਾਬ 'ਚ ਰਹਿ ਕੇ ਸਰਾਇਕੀ ਜਿਹੜੇ ਪੰਜਾਬ ਵਿੱਚ ਰਹਿ ਕੇ ਸਿੰਧੀ ਕਲਚਰ ਸਿੰਧੀ ਆਪਣੇ ਬੈਕਗ੍ਰਾਉਂਡ ਨੂੰ ਆਪਣੀ ਸਿੰਧੀ ਨਸਲ ਨੂੰ ਸਿੰਧੀ ਕਲਚਰ ਨੂੰ ਅਪਣਾ ਕੇ ਤੇ ਆਪਣੇ ਉੱਤੇ ਸਰਾਇਕੀ ਦਾ ਲੇਬਲ ਲਾ ਕੇ ਸਿੰਧ ਨਾਲ ਵੀ ਧੋਖਾ ਕਰ ਰਹੇ ਨੇ ਪੰਜਾਬ ਨਾਲ ਵੀ ਧੋਖਾ ਕਰ ਰਹੇ ਨੇ ਤੇ ਸਿੰਧੀ ਅਜਰਕ ਤੇ ਸਿੰਧੀ ਟੋਪੀ ਚੋਰੀ ਕਰਕੇ ਪੰਜਾਬੀ ਜ਼ੁਬਾਨ ਚੋਰੀ ਕਰਕੇ ਆਪਣੇ ਆਪ ਨੂੰ ਸਰਾਇਕੀ ਆਖ ਕੇ ਲੇਕਿਨ ਹੈਨ ਸਿੰਧੀ ਔਰ ਆਪਣੇ ਆਪ ਨੂੰ ਦਿਖਾ ਰਹੇ ਨੇ ਸਿੰਧੀ ਟੋਪੀ ਤੇ ਅਜਰਕ ਪਾ ਕੇ ਕਿ ਅਸੀਂ ਸਿੰਧੀਆਂ ਔਰ ਪੰਜਾਬ ਸਰਾਇਕੀ ਸੂਬਾ ਮੰਗ ਰਹੇ ਨੇ। ਹੁਣ ਤੁਹਾਨੂੰ ਗੱਲ ਸਮਝ ਆ ਗਈ ਕਿ ਮੈਂ ਸਰਾਇਕੀ ਕਿਹਨੂੰ ਆਖ ਰਿਹਾ ਸਰਾਇਕੀ ਪਨਾਹਗੀਰ ਮੈਂ ਕਿਹਨੂੰ ਆਖ ਰਿਹਾ। ਮੈਂ ਸਰਾਇਕੀ ਪਨਾਹਗੀਰ ਆਖ ਰਿਹਾ ਸਿੰਧ ਤੇ ਬਲੋਚਿਸਤਾਨ ਦੇ ਉਹਨਾਂ ਪਨਾਹਗੀਰਾਂ ਨੂੰ ਜਿਹੜੇ ਅਸਲੀ ਨਸਲਨ ਸਿੰਧੀ ਤੇ ਬਲੋਚ ਨੇ ਪਰ ਇੱਥੇ ਪੰਜਾਬ 'ਚ ਆ ਕੇ ਪੰਜਾਬ ਦੇ ਖਿਲਾਫ ਇਜ਼ਹਾਰੇ ਨਫ਼ਰਤ ਕਰ ਰਹੇ ਨੇ ਔਰ ਉਹ ਸਿੰਧੀ ਕਲਚਰ ਤੇ ਬਲੋਚ ਕਲਚਰ ਨੂੰ ਸਰਾਇਕੀ ਕਲਚਰ ਆ ਕੇ ਪੰਜਾਬ ਵਿੱਚ ਸੂਬਾ ਮੰਗ ਰਹੇ ਨੇ ਜਿਹੜਾ ਕਿ ਇਹਨਾਂ ਨੂੰ ਕਦੀ ਨਹੀਂ ਮਿਲਣਾ ਇਨਸ਼ਾਅੱਲਾ। ਇਸ ਤੋਂ ਇਲਾਵਾ ਹੁਣ ਅਗਲੇ ਪਾਸੇ ਟੁਰਦੇ ਹਾਂ। ਇਸ ਤੋਂ ਇਲਾਵਾ ਪੰਜਾਬ ਵਿੱਚ ਜੋ ਮਕਾਮੀ ਲੋਕ ਰਹਿ ਰਹੇ ਨੇ ਨੇਟਿਵ ਰਹਿ ਰਹੇ ਨੇ ਉਹ ਜੱਟਾਂ ਦੀਆਂ ਜ਼ਾਤਾਂ ਨੇ ਗੋਤਾਂ ਨੇ ਉਹ ਭਾਵੇਂ ਚੀਮੇ ਨੇ ਚੱਠੇ ਨੇ ਗੁੱਜਰ ਨੇ ਅਰਾਈ ਨੇ ਤੇ ਭਾਵੇਂ ਰਾਜਪੂਤ ਨੇ ਜਿਹੜੇ ਮਕਾਮੀ ਲੋਕ ਨੇ ਭਾਵੇਂ ਉਹ ਭੱਟੀ ਨੇ ਭਾਵੇਂ ਉਹ ਕਹੂਟ ਨੇ ਭਾਵੇਂ ਉਹ ਟਿਵਾਣੇ ਨੇ ਭਾਵੇਂ ਉਹ ਭੁੱਟੇ ਨੇ ਇਹ ਜਿਹੜੇ ਸਰਾਇਕੀ ਇਹ ਸਰਾਇਕੀ ਨਹੀਂ ਹੈਗੇ ਨੇ ਇਹ ਪੰਜਾਬੀ ਨੇ। ਤੁਸੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਈਸਟ ਪੰਜਾਬ ਵਿੱਚ ਰਹਿਣ ਵਾਲਾ ਟਿਵਾਣਾ ਵੈਸਟ ਪੰਜਾਬ ਵਿੱਚ ਰਹਿਣ ਵਾਲਾ ਟਿਵਾਣਾ ਤੇ ਆਪਣੇ ਆਪ ਨੂੰ ਪੰਜਾਬੀ ਆਖੇ ਲੇਕਿਨ ਉਹ ਸਾਊਥ ਪੰਜਾਬ ਵਿੱਚ ਜਾ ਕੇ ਉਹ ਸਰਾਇਕੀ ਹੋ ਜਾਵੇ। ਇਹਨੂੰ ਆਖਦੇ ਨੇ ਆਪਣੀ ਨਸਲ ਬਦਲਣਾ ਤੇ ਆਪਣਾ ਪਿਓ ਬਦਲਣਾ। ਇਹ ਨਸਲੀ ਲਸਾਨੀ ਨਸਲ ਕੁਸ਼ੀ ਹੈ। ਇਹ ਜਿਹੜਾ ਪੰਜਾਬ ਵਿੱਚ ਪੰਜਾਬੀਆਂ ਨੂੰ ਸਰਾਇਕੀ ਬਣਾ ਕੇ ਪੰਜਾਬੀ ਨਸਲ ਨੂੰ ਕਨਵਰਟ ਕਰਨ ਦਾ ਸਿਲਸਿਲਾ ਸ਼ੁਰੂ ਹੈਗਾ। ਇਹ ਕਨਵਰਟਡ ਜਿਹੜੇ ਹੈਗੇ ਨੇ ਆਪਣਾ ਸਰਾਇਕੀ ਸੋ ਕਾਲ ਸਰਾਇਕੀ ਇਹ ਪੰਜਾਬੀ ਨੇ ਅਸੀਂ ਇਹਨਾਂ ਨੂੰ ਸਰਾਇਕੀ ਨਹੀਂ ਮੰਨਦੇ। ਇਹ ਮੁਕਾਮੀ ਲੋਕ ਨੇ ਔਰ ਪੰਜਾਬ ਦੇ ਵਸਨੀਕ ਨੇ ਔਰ ਪੰਜਾਬੀ ਨੇ। ਇਹ ਇਹਨਾਂ ਲੋਕਾਂ ਨੂੰ ਕਨਵਰਟ ਕਰਕੇ ਪੰਜਾਬ ਦੇ ਵਿੱਚ 2.25 ਕਰੋੜ ਸਰਾਇਕੀ ਬਣਾਇਆ ਗਿਆ। ਮਰਦਮਸ਼ੁਮਾਰੀ ਵਿੱਚ ਪਾਕਿਸਤਾਨ ਦੀ ਜਿਹੜੀ ਕੌਮੀ ਮਰਦਮਸ਼ੁਮਾਰੀ ਹੈ ਮਹਿਕਮਾ ਸ਼ੁਮਾਰੀਆਤ ਨੇ ਟੈਂਪਰ ਕਰਕੇ ਇੰਜੀਨੀਅਰ ਤੇ ਫਰਾਡ ਮਰਦਮਸ਼ੁਮਾਰੀਆਂ ਦੇ ਵਿੱਚ ਪੰਜਾਬ ਦੇ ਵਿੱਚ 2 ਕਰੋੜ ਪੰਜਾਬੀਆਂ ਨੂੰ ਸਰਾਇਕੀ ਬਣਾਇਆ। ਸੋ ਮੈਂ ਹੁਣ ਆ ਰਿਹਾ ਇਸ ਗੱਲ ਵੱਲ ਕਿ ਜਿਹੜੀ ਮੈਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਸਰਾਇਕੀ ਕੌਣ ਹੈ ਮੈਂ ਉਹਦੀ ਹੁਣ ਵਜ਼ਾਹਤ ਕਰ ਦਿੱਤੀ ਕਿ ਜਨੂਬੀ ਪੰਜਾਬ 'ਚ ਰਹਿਣ ਵਾਲਾ ਜਿਹੜਾ ਬਲੋਚ ਪਨਾਹਗੀਰ ਤੇ ਸਿੰਧੀ ਪਨਾਹਗੀਰ ਹੈ ਇਹ ਆਪਣੇ ਆਪ ਨੂੰ ਸਰਾਇਕੀ ਕਹਿ ਰਿਹਾ ਸੀ। ਇਹਦਾ ਪੰਜਾਬ ਦੇ ਉੱਤੇ ਕੋਈ ਹੱਕ ਤਸਲੀਮ ਨਹੀਂ ਕਰਦੇ ਨਾ ਇਹਨੂੰ ਅਸੀਂ ਕੋਈ ਇੱਥੇ ਸਰਾਇਕੀ ਸੂਬਾ ਦੇਵਾਂਗੇ ਇਨਸ਼ਾਅੱਲਾ। ਇਹਦੀ ਮਜ਼ਾਮਤ ਹੋਏਗੀ ਔਰ ਸਾਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ ਨਤੀਜਾ ਕੀ ਹੁੰਦਾ। ਪੰਜਾਬ ਪੰਜਾਬੀਆਂ ਦੀ ਧਰਤੀ ਮਾਂ ਹੈ ਤੇ ਕਿਸੇ ਨੂੰ ਇਖਤਿਆਰ ਨਹੀਂ ਇਸ ਨੂੰ ਵੰਡਣ ਦਾ ਇਹਦੇ ਉੱਤੇ ਕਬਜ਼ਾ ਕਰਨ ਦਾ
ਨੂਨ ਲੀਗ, ਪੀਪਲਸ ਪਾਰਟੀ, ਪੀਟੀਆਈ, ਜਮਾਤ ਇਸਲਾਮੀ, MQM ਜਾਂ ਜਿਹੜੇ ਸਰਾਇਕੀ ਪਨਾਹਗੀਰ ਸਿੰਧ ਤੇ ਬਲੋਚਿਸਤਾਨ ਦੇ ਬੈਠੇ ਨੇ, ਅਸੀਂ ਇਹਨਾਂ ਨੂੰ ਪੰਜਾਬ ਵੰਡ ਕੇ ਨਹੀਂ ਦੇਵਾਂਗੇ, ਇਨਸ਼ਾਅੱਲਾ ਕਦੀ ਨਹੀਂ ਦੇਵਾਂਗੇ। ਜਨੂਬੀ ਪੰਜਾਬ, ਪੰਜ ਨਦ ਹੈਡਵਰਕਸ, ਪੰਜ ਦਰਿਆਵਾਂ ਦਾ ਸੰਗਮ ਤੇ ਸਿੰਧੋ ਦਰਿਆ, ਚੋਲਿਸਤਾਨ ਤੇ ਰੋਹੀ, ਇਹ ਪੰਜਾਬ ਦੇ ਪੰਜਾਬੀ ਇਲਾਕੇ ਨੇ, ਪੰਜਾਬੀ ਸਰਜ਼ਮੀਨ ਹੈ ਸਦੀਆਂ ਤੋਂ, ਹਜ਼ਾਰਾਂ ਸਾਲ ਤੋਂ। ਚੋਲਿਸਤਾਨ ਦੇ ਵਿੱਚ ਜਿਹੜੀਆਂ ਕਦੀਮ ਬਸਤੀਆਂ ਜਿਹੜੀਆਂ ਦਰਿਆਫਤ ਹੋਈਆਂ ਨੇ, ਉਹ ਸਾਰੀਆਂ ਹੜੱਪਾ ਤੇ ਪੰਜਾਬੀ ਕਲਚਰ ਦੀਆਂ, ਪੰਜਾਬੀ ਤਹਿਜ਼ੀਬ ਦੀਆਂ ਨੁਮਾਇੰਦਾ ਨੇ। ਇਹ ਹੜੱਪਾ ਤਹਿਜ਼ੀਬ, ਇੰਡਸ ਸਿਵਲਾਈਜੇਸ਼ਨ ਜਿਹੜੀ ਹੜੱਪਾ, ਚੋਲਿਸਤਾਨ ਤੇ ਉਧਰ ਆਪਣਾ ਪਾਣੀਪਤ ਦੇ ਕੋਲ ਹਰਿਆਣਾ ਤੇ ਇੱਧਰ ਆਪਣਾ ਮੋਹਨਜੋਦਾੜੋ ਤੱਕ, ਇਹ ਸਾਰੀ ਆਪਣਾ ਇੰਡਸ ਸਿਵਲਾਈਜੇਸ਼ਨ, ਇਹ ਸਾਰੀ ਪੰਜਾਬੀ ਤਹਿਜ਼ੀਬ ਹੈ, ਇਹ ਸਿੰਧੀ ਤਹਿਜ਼ੀਬ ਹੈ। ਤੇ ਇਸ ਨੂੰ ਤੁਸੀਂ ਸਰਾਇਕੀ ਤਹਿਜ਼ੀਬ ਨਹੀਂ ਕਹਿ ਸਕਦੇ, ਨਾ ਬਣਾ ਸਕਦੇ ਹੋ, ਨਾ ਕਿਸੇ ਸਰਾਇਕੀ ਜ਼ੁਬਾਨ ਤਹਿਜ਼ੀਬ ਦਾ ਪੰਜਾਬ ਦੇ ਵਿੱਚ ਕੋਈ ਕੌਮੀਅਤ ਦਾ ਵਜੂਦ ਹੈ। ਤੇ ਅਸੀਂ ਪੰਜਾਬੀ ਸਰਜ਼ਮੀਨ ਦੇ ਉੱਤੇ ਕਿਸੇ ਨੂੰ ਸਰਾਇਕੀ ਵਸੇਬ ਦਾ ਠੱਪਾ ਨਹੀਂ ਲਾਣ ਦੇਵਾਂਗੇ। ਸੋ ਮਚ ਸੋ ਕਿ ਵਸੇਬ ਸਾਡਾ ਸ਼ਾਹਪੁਰੀ ਲਹਿਜੇ ਦਾ ਅੱਖਰ ਹੈ। ਇਹ ਮੁਲਤਾਨ ਤੇ ਆਪਣਾ ਬਹਾਵਲਪੁਰ ਤੇ ਡੇਰਾ ਗਾਜ਼ੀ ਖਾਨ ਵਾਲੇ ਪਾਸੇ ਇਹ ਵਸੇਬ ਦਾ ਜਿਹੜਾ ਅੱਖਰ ਹੈ ਵਰਤੇ ਕੋਈ ਨਹੀਂ ਜਾਂਦੇ, ਸਾਡਾ ਸ਼ਾਹਪੁਰੀ ਦਾ। ਮੈਂ ਸ਼ਾਹਪੁਰ ਸਰਗੋਧੇ ਦਾ, ਮੇਰੀ ਮਾਂ ਬੋਲੀ ਪੰਜਾਬੀ ਹੈ। ਹੁਣ ਮੈਂ ਆਨਾ ਜਿਹੜੀ ਮੈਂ ਗੱਲ ਕੀਤੀ ਖਾਜਾ ਫਰੀਦ ਤੇ ਵਾਰਿਸ ਸ਼ਾਹ ਦੀ, ਤਖਤ ਲਾਹੌਰ ਨੂੰ ਜਿਹੜੀ ਗਾਲ ਕੱਢਦੇ ਨੇ ਸਾਊਥ ਪੰਜਾਬ ਜਿਹੜੇ ਬੈਠੇ ਬਲੋਚ ਨਸਲ ਦੇ ਜਿਹੜੇ ਪਨਾਹਗੀਰ ਨੇ, ਮੈਂ ਇਹਨਾਂ ਨੂੰ ਦੱਸਣਾ ਚਾਹ ਰਿਹਾ ਕਿ ਜਿਸ ਤਖਤ ਲਾਹੌਰ ਨੂੰ ਇਹ ਗਾਲ ਕੱਢਦੇ ਨੇ, ਉਹ ਤਖਤ ਲਾਹੌਰ ਮੁਕੱਦਸ ਤਖਤ ਲਾਹੌਰ ਹੈ, ਉਹ ਬੁੱਲੇ ਸ਼ਾਹ ਦਾ ਤਖਤ ਲਾਹੌਰ ਹੈ। ਬੁੱਲੇ ਸ਼ਾਹ ਨੇ ਇਸ ਤਖਤ ਲਾਹੌਰ ਬਾਰੇ ਕੀ ਫਰਮਾਇਆ? ਅਸ਼ ਮੁਨੱਵਰ ਬਾਂਗਾ ਮਿਲੀਆਂ, ਅਸ਼ ਮੁਨੱਵਰ ਬਾਂਗਾ ਮਿਲੀਆਂ, ਸੁਣੀਆਂ ਤਖਤ ਲਾਹੌਰ, ਬੁੱਲੇ ਸ਼ਾਹ ਅਸਾਂ ਮਰਨਾ ਨਾਹੀ, ਗੌਰ ਪਿਆ ਕੋਈ ਹੋਰ। ਵਾਰਿਸ ਸ਼ਾਹ, ਬੁੱਲੇ ਸ਼ਾਹ, ਖਾਜਾ ਗੁਲਾਮ ਫਰੀਦ, ਇਹ ਸਾਰੇ ਪੰਜਾਬੀ ਦੇ ਸ਼ਾਇਰ ਨੇ, ਪੰਜਾਬੀ ਨੇ। ਜੇ ਕੋਈ ਇਹਨੂੰ ਸਰਾਇਕੀ ਆਖਦਾ ਹੈ ਤੇ ਸਾਨੂੰ ਉਸ ਨੂੰ ਇਹ ਗੱਲ ਦੱਸਣ ਦੀ ਜ਼ਰੂਰਤ ਹੈ ਕਿ ਤੁਸੀਂ ਸਾਡਾ ਪੰਜਾਬੀ ਸ਼ਾਇਰ ਸਾਡੇ ਕੋਲੋਂ ਖੋ ਨਹੀਂ ਸਕਦੇ। ਇੱਕ ਗੱਲ। ਦੂਜੀ ਗੱਲ, ਪੰਜਾਬ ਸਾਰਾ ਪੰਜਾਬੀ ਹੈ ਤੇ ਪੰਜਾਬ ਦੇ ਵਿੱਚ ਕੋਈ ਸਰਾਇਕੀ ਨਹੀਂ ਹੈ, ਨਾ ਅਸੀਂ ਕਦੀ ਕਿਸੇ ਨੂੰ ਪੰਜਾਬ ਵੰਡਣ ਦੇਾਂਗੇ। ਪੰਜਾਬ ਇੱਕ ਜ਼ਮਾਨਾ ਕਦੀਮ ਤੋਂ ਇੱਕ ਨਸਲੀ, ਲਿਸਾਨੀ, ਇੰਤਜ਼ਾਮੀ, ਜੋਗਰਾਫਿਆਈ, ਸਕਾਫਤੀ ਤੇ ਕੌਮੀ ਵਹਾਦਤ ਹੈ, ਨਾ ਕਾਬਲੇ ਤਕਸੀਮ ਕੌਮੀ ਵਹਾਦਤ ਤੇ ਪੰਜਾਬੀਆਂ ਦੀ ਜੂਹ ਤੇ ਮਾਲਕੀ ਤੇ ਮਲਕੀਅਤ ਹੈ। ਮੈਂ ਆਪਣੀ ਗੱਲ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਹੈ। ਅਸੀਂ ਪੰਜਾਬ ਦੇ ਮਾਲਕ ਤੇ ਵਾਰਿਸ ਹਾਂ, ਅਸੀਂ ਕਿਸੇ ਕੋਲੋਂ ਨਫ਼ਰਤ ਨਹੀਂ ਕਰਦੇ। ਬਾਕੀ ਜਿਨ੍ਹਾਂ ਲੋਕਾਂ ਨੇ ਮੈਨੂੰ ਤੇ ਪੰਜਾਬੀਆਂ ਨੂੰ ਰਣਜੀਤ ਸਿੰਘ ਦੀ ਔਲਾਦ ਆਖਿਆ ਤੇ ਮੈਨੂੰ ਜਿਹੜੇ ਲੋਕ ਰਣਜੀਤ ਸਿੰਘ ਦੋਇਮ ਦਾ ਖਿਤਾਬ ਦੇ ਰਹੇ ਨੇ, ਮੈਂ ਇਹ ਖਿਤਾਬ ਕਬੂਲ ਕਰੇ ਨਾ। ਗੱਲ ਇਹ ਵੇ ਕਿ ਰਣਜੀਤ ਸਿੰਘ ਮੁਕਾਮੀ ਸੀ, ਗੁਜਰਾਂਵਾਲਾ ਦਾ ਜੱਟ ਸੀ, ਉਸ ਨੂੰ ਅਸੀਂ ਗੈਰ ਪੰਜਾਬੀ ਕਿਸ ਤਰ੍ਹਾਂ ਆਖ ਲਈਏ? ਇੱਕ ਗੱਲ। ਦੂਜੀ ਗੱਲ ਕਿ ਜੇ ਰਣਜੀਤ ਸਿੰਘ ਪੰਜਾਬੀ ਨਹੀਂ ਹੈ ਤੇ ਫਿਰ ਪੰਜਾਬ 'ਚ ਕੋਈ ਵੀ ਪੰਜਾਬੀ ਨਹੀਂ ਹੈ, ਤੇ ਜੇ ਖਾਜਾ ਗੁਲਾਮ ਫਰੀਦ ਪੰਜਾਬੀ ਨਹੀਂ ਹੈ ਤੇ ਫਿਰ ਪੰਜਾਬ 'ਚ ਕੋਈ ਵੀ ਪੰਜਾਬੀ ਨਹੀਂ ਹੈ। ਜੀਵੇ ਪੰਜਾਬ, ਸਦਾ ਜੀਵੇ।